ਇਹਨੂੰ ਕਿਸੇ ਨੇ ਦੱਸਿਆ ਕਿ ਕਿਸ਼ਤਾਂ ਵਾਲੇ ਦੀਆਂ ਕਿਸ਼ਤਾਂ ਛਾੜ ਕਰੀਏ ਤੇ ਉਹ ਜ਼ਮਾਨਤੀ ਨੂੰ ਚੁੱਕ ਲੈ ਜਾਂਦੇ ਆ ਤੇ ਜਾਣ ਕੇ ਕਿਸ਼ਤਾਂ ਛਾੜ ਕਰਕੇ ਆਪਣੇ ਅੱਬੂ ਦੀ ਜ਼ਮਾਨਤ ਦਵਾਈ। ਇਹ ਵੀ ਭਾਈ ਚਿੱਟਾ ਸੂਟ ਪਾ ਕੇ ਕਾਲਜ ਦੇ ਅੱਗੇ ਖਲੋਤਾ ਤੇ ਕੁੜੀਆਂ ਪਰੋਂ ਕਹਿੰਦੀਆਂ ਹੋਵੇ ਵਿਚਾਰੇ ਨੂੰ ਕਿੰਨੀ ਭੁੱਖ ਲੱਗੀ। ਅਬਾਸ ਹੀ ਬਾਕਸਰ ਸੀਗਾ ਤੇ ਹੁਣ ਹੈ ਹੀ ਏਡਾ ਮਾੜਾ ਕਮਜ਼ੋਰ ਹਾਰ ਗਿਆ ਤੇ ਬਾਅਦ ਚੋਂ ਸ਼ੌਕੀ ਚ ਮੈਚ ਚ ਕਹਿਣ ਡਿਆ ਮੇਰੇ ਤੇ ਕਿਸੇ ਨੇ ਕੁਝ ਕੀਤਾ ਵਾ। ਇਹ ਵੀ ਬਾਕਸਿੰਗ ਚ ਚਲਾ ਗਿਆ ਤੇ ਉਹਨੇ ਮਾਰਾ ਜਾਂ ਕੁੱਟਿਆ ਇਹਨੂੰ। ਇਹਦੀਆਂ ਰਲਾਂ ਬਾਹਰ ਵਾਮ ਤੇ ਪੰਜਾਂ ਵਾਮ ਕਹਿੰਦੇ ਇਹਨੂੰ ਹੋਰ ਕੋਟੇ ਨੂੰ ਇਹਨੂੰ ਹੋਰ ਕੋਟਾ ਮੈਂ ਕੀ ਹਾਲ ਕਰ। अस्सलामुअलैकुम नाजरीन, मैं अजमल सोनी ते तुसी देख रहे हैं सज्जाद जानी ऑफिशियल। नाजरीन अज मेरे नाल दो चेहरे तुसी पहले भी देखते, मेरे सज्जे पासे दानिश नाल हसनैन ते मेरे खब्बे पासे अब्बास ते साजिद मिठापुरिया। नाजरीन अज जरा मिठे की तबीयत भी हल्की जी खराब आ, हल्की जी बहाना बना रहा सी, लेकिन इन्होंने कहा भी बहाना चलना कोई नहीं, प्रोग्राम करना ही करना। तो जी प्रोग्राम का आगाज करते हैं रोटी तो बेशक प्रोग्राम दी गज़ा कराओ ना। अच्छा तेन प्रोग्राम च रोटी खिलाई जाएगी, लेकिन पहले तेरा इधर हल्की जी जुगत कशी स्टार्ट करो भाजी। अज ते दोवें इकट्ठे ले सुपर मारे लगन दे। सुपरमैन भी मारे इदां दा बंदा एडा नैश हुंदा वा कि पराडो भी लवे ते ओदा इशारा लावे ते आवाज आने ने टी चू। इन्ने भी भाई गड्डी ले ली। अच्छा गड्डी जंबो ले ली ते ओदी एक लाइट बाल के रात नूं चलाउंदे आ। मैं कहा कि दूजी भी बाल ਉਹ ਕਹਿੰਦਾ ਬੰਦੇ ਪਿੱਛੇ ਲੱਗੇ ਆ, ਚੁੱਪ ਕਰ ਤੈਨੂੰ। ਇਹਦੇ ਨਾਲ ਯਾਰ ਜਿਹੜੀ ਇੱਕ ਬਣਨ ਦੀ ਉਹਦੇ ਨਾਲ ਬੰਦੇ ਦੂਰ ਹੋ ਜਾਂਦੇ। ਉਹ ਲਾਣਤ ਵਾਲੀ ਲਾਈਟ ਸੀਗੀ ਤੇ ਉਹ ਮੋਟਰਸਾਈਕਲ ਸਮਝ ਰਹੇ ਹੋਣਾ ਵੀ ਮੋਟਰਸਾਈਕਲ ਜਾ ਰਹੀ ਹੈ। ਅੱਛਾ ਆ ਬਾਸ ਨੇ ਵੀ ਪਰਾਡੋ ਲਈ ਤੇ ਸ਼ੋਫਾ ਹੋਇਆ ਹੁਣ ਅਤਾਈ ਵਾਲੇ ਕੰਮ ਕਰਨ ਡਿਆ। ਪਰਾਡੋ ਜੀ ਬਰਫ ਲੈਣ ਜਾਂਦੇ ਆ, ਗੱਲ ਹੈ ਕਰਨ ਵੀ ਤੁਸੀਂ ਦੀ ਬਰਫ ਲੈਣੀ ਹੈ ਤੇ ਪਰਾਡੋ ਜਾ ਰਹੇ। ਇਹ ਵੀ ਭਾਈ ਪਰਾਡੋ ਦੇ ਵਿੱਚੋਂ ਨਿਕਲਿਆ ਐ ਕਰਕੇ ਇੱਕ ਪੈਰ ਬਾਹਰ ਨੂੰ ਕੱਢਿਆ ਤੇ ਸਾਰੇ ਇਹਦੇ ਯਾਰ ਕਹਿੰਦੇ ਆ ਗਈ ਭੁੱਖ। ਪਰਾਡੋ ਜੋ ਨਿਕਲਿਆ ਸੋਹਣੀ ਭਾਈ ਪਰਾਡੋ ਲੈ ਲਈ ਤੇ ਵਿੱਚ ਬਾਲਣ ਲੈਣ ਜਾ ਰਿਹਾ, ਪਿੱਛੇ ਬਾਲਣ ਲੈ ਕੇ। ਨਹੀਂ ਇਹਨੇ ਨਾ ਲੈਮੋਜ਼ੀਨ ਜਿਹੜੀ ਲੰਬੀ ਗੱਡੀ ਹੁੰਦੀ ਲੈਮੋਜ਼ੀਨ ਆਹੋ ਤੇ ਸੀਟਾਂ ਸੂਟਾਂ ਕਢਾ ਕੇ ਵਿੱਚ ਵਿਛਾਉਣੀਆਂ ਵਿਛਾਈਆਂ। ਇਹਨਾਂ ਦੋਨਾਂ ਨੇ ਵੀ ਰਲ ਕੇ ਲੈਮੋਜ਼ੀਨ ਲੈ ਲਈ ਤੇ ਲੜ ਪਏ। ਉਹਨੇ ਉਧਰ ਹੈਂਡਲ ਲਵਾ ਲਿਆ, ਉਹਨੇ ਉਧਰ ਹੈਂਡਲ ਲਵਾ ਲਿਆ। ਇੱਕ ਬੰਦੇ ਨੇ ਵੈਸੇ ਹੀ ਕਿਤੇ ਡਿੱਗੀ ਚੁੱਕੀ ਤੇ ਦੋਵੇਂ ਜਣੇ ਐਵੇਂ ਲਾਗੇ ਜਾ ਕੇ ਉਹਦੇ ਕਹੀਏ ਕੀ ਗੇਮ ਪਾਉਂਦੇ ਆ। ਮੈਨੇ ਕੀ ਲੁਕਾਉਂਦੇ ਆ। ਇੱਕ ਬੰਦੇ ਨੇ ਵੀ ਆਪਣੀ ਗੱਡੀ ਦੀ ਐਵੇਂ ਡਿੱਗੀ ਖੋਲੀ ਆ ਤੇ ਉਹਦੇ ਕੋਲ ਜਾ ਕੇ ਕਹਿੰਦਾ ਇੱਥੇ ਦੋ ਮੇਰੀ ਅੰਮੀ ਦੇ ਛਾਪਰ ਵੀ ਪਾਏ ਲੰਗਰ ਵਾਲੀ ਸੁਣ। ਲੈਮੋਜ਼ੀਨ ਇਹਨੇ ਲੈ ਲਈ ਆ ਤੇ ਉਹਦੇ ਥੱਲੇ ਟਰੱਕਾਂ ਤਰ੍ਹਾਂ ਮੰਜੀ ਤਾਂ ਉਹਨੂੰ ਕਰਕੇ ਬੰਨੀ ਲੈਮੋਜ਼ੀਨ ਦੇ ਥੱਲੇ ਵਿੱਚ ਮੂੜੇ ਰੱਖੇ ਆ। अच्छा मैं गड्डी तो गाल याद आ गई, आवाज चला गया किश्त वाली दुकान पे। अच्छा उन्होंने कहा ये मोटरसाइकिल है, कहते है, कहता मैं जरा बाईपास से लाया ਇਹਨੂੰ ਕਿਸੇ ਨੇ ਦੱਸਿਆ ਕਿ ਕਿਸ਼ਤਾਂ ਵਾਲੇ ਦੀਆਂ ਕਿਸ਼ਤਾਂ ਛਾੜ ਕਰੀਏ ਤੇ ਉਹ ਜ਼ਮਾਨਤੀ ਨੂੰ ਚੁੱਕ ਲੈ ਜਾਂਦੇ ਆ ਤੇ ਜਾਣ ਕੇ ਕਿਸ਼ਤਾਂ ਛਾੜ ਕਰਕੇ ਆਪਣੇ ਅੱਬੂ ਦੀ ਜ਼ਮਾਨਤ ਦਵਾਈ। ਇਹ ਵੀ ਕਿਸ਼ਤਾਂ ਤੇ ਚੀਜ਼ ਲੈਣ ਗਿਆ, ਉਹਨਾਂ ਨੇ ਕਿਹਾ ਆਪਣੇ ਅੱਬੂ ਦੀ ਸ਼ਨਾਖਤੀ ਕਾਰਡ ਦੀ ਕਾਪੀ ਲੈ ਗਿਆ ਤੇ ਉੱਥੇ ਏਡੀ ਦੱਥੀ ਚੁੱਕੀ ਫਿਰਦੇ ਆ। ਕਹਿੰਦਾ ਆਲੋ ਸਰ ਇਹ ਵੀ ਨਾਦਰਾ ਵਾਲੇ ਤੇ ਗਿਆ ਤੇ ਅੰਦਰ ਜਾ ਕੇ ਕਹਿੰਦਾ ਬਾਜੀ ਨੂੰ ਦੱਸ ਦੇਣਾ ਅੱਜ ਸਾਡੇ ਘਰ ਢੋਲਕੀ ਆ। ਤੇ ਨਾਦਰਾ ਇਹ ਵੀ ਭਾਈ ਬਾਕਸਰ ਹੁੰਦਾ ਸੀ ਤੇ ਅੰਡਰਟੇਕਰ ਨੂੰ ਮਿਲਣ ਗਿਆ, ਉਹਨੂੰ ਕਹੀ ਜਾਵੇ ਭਾਈ ਅੰਡਰ ਹੈ ਬਾਹਰ ਆਈ ਜ਼ਰਾ। ਭਾਈ ਅੰਦਰ ਭਾਈ ਅੰਦਰੋਂ ਬਾਹਰ ਆਈ। ਅਬਾਸ ਹੀ ਬਾਕਸਰ ਸੀਗਾ ਤੇ ਬਾਕਸਰ ਪਾ ਕੇ ਨਾ ਬਾਕਸਰ ਵਾਲੇ ਦਸਤਾਨੇ ਪਾ ਕੇ ਚਿੜੀ ਉੜੀ ਕਾਗ ਉਡਾ ਕੇ ਲੱਗੇ। ਇਹਨੂੰ ਸੁਨੈਣ ਨੂੰ ਵੀ ਭਾਈ ਬਾਕਸਰਾਂ ਵਾਲੇ ਦਸਤਾਨੇ ਮਿਲ ਗਏ ਤੇ ਮੈਚ ਕੋਈ ਇਹਦਾ ਰੱਖਦੇ ਨਹੀਂ ਸੀ ਤੇ ਉਹਦੇ ਨਾਲ ਠੇਕੇ ਤੇ ਹੋਟਲਾਂ ਤੇ ਆਟਾ ਗੁੰਨਣ ਦੇ ਆ। ਅੱਛਾ ਦਾਨਿਸ਼ ਵੀ ਬਾਕਸਰ ਸੀ, ਉਹ ਤੌਲੀਆ ਪਾ ਕੇ ਨਾ ਲੈ ਜਾਂਦੇ ਹੁੰਦੇ, ਉਹ ਤੌਲੀਆ ਪਾ ਕੇ ਲੈ ਜਾਂਦੇ, ਕਹਿੰਦਾ ਨਹੀਂ ਨਾਲ ਸਾਬਣ ਵੀ ਲਿਆਓ। ਤੋਲੀਆਂ ਮਾਰਦੇ ਸੀ ਬਾਕਸਰਾਂ ਨੂੰ, ਤੋਲੀਆਂ ਮਾਰਦਾ ਸੀ ਉਹ। ਕਿਤੇ ਉਹ ਖਿਲਾੜੀ ਜਿਹਨੂੰ ਮਾਰਨਾ ਸੀ ਉਹਦੇ ਤੋਂ ਪਹਿਲੇ ਇਹਨੇ ਆਪਣਾ ਮਾਰੀ ਜੀ ਧੌਣ ਤੇ ਮਾਰਿਆ, ਉਹ ਇਹਨੂੰ ਕੁੱਟਣ ਦਿਆ। ਕਹਿੰਦਾ ਤੂੰ ਮੇਰਾ ਅਬਾਸ ਪਹਿਲੇ ਕਬਾੜੀਆ ਸੀ ਤੇ ਪ੍ਰਾਪਰਟੀ ਡੀਲਰ ਬਣ ਗਿਆ। ਇੱਕ ਮਕਾਨ ਵੇਖਣ ਡਿਆ ਤੇ ਉਹਨੂੰ ਕਹਿਣ ਡਿਆ ਮੈਂ ਤੋਲ ਕੇ ਲੈਣਾ। ਆਵਾਜ਼ ਹੋਣਾ ਭਰਾਵਾਂ ਨੇ ਨਾ ਪਾਰਕਿੰਗ ਦਾ ਕੰਮ ਸ਼ੁਰੂ ਕੀਤਾ ਤੇ ਆਪਣੀ ਏਜੰਟਾਂ ਵਿੱਚ ਲਗਾਇਆ ਪਾਰਕਿੰਗ 11। ਇਹ ਵੀ ਬਾਕਸਿੰਗ ਚ ਚਲਾ ਗਿਆ ਤੇ ਉਹਨੇ ਮਾਰਾ ਜਾਂ ਕੁੱਟਿਆ ਇਹਨੂੰ। ਇਹਦੀਆਂ ਰਲਾਂ ਬਾਹਰ ਵਾਮ ਤੇ ਪੰਜਾਂ ਵਾਮ ਕਹਿੰਦੇ ਇਹਨੂੰ ਹੋਰ ਕੋਟੇ ਨੂੰ ਇਹਨੂੰ ਹੋਰ ਕੋਟਾ ਮੈਂ ਕੀ ਹਾਲ ਕਰ। ਇਹਨੂੰ ਮਾਰ ਆ ਦਾਨਿਸ਼ ਵੀ ਬਾਕਸਰ ਹੁੰਦਾ ਸੀਗਾ। ਓਏ ਹੋਏ ਉਧਰੋਂ ਪੰਡਾਲ ਭਰਿਆ, ਰਿੰਗ ਭਰਿਆ, ਭਲਵਾਨ ਵੇਟ ਕਰੇ ਤੇ ਆਇਆ ਹੀ ਨਹੀਂ। ਇਹਨੂੰ ਰੈਫਰੀ ਨੇ ਫੋਨ ਕੀਤਾ ਕਿੱਥੇ ਆ, ਕਹਿੰਦਾ ਯਾਰ ਦਸਤਾਨੇ ਦਾ ਸਿਗਲ ਲੱਗ ਗਿਆ। ਕਹਿੰਦਾ
ਦਾਨਿਸ਼ ਵੀ ਬਾਕਸਰ ਸੀ, ਇੰਨੀਆਂ ਕੁਸ਼ਤੀਆਂ ਹਾਰਦਾ ਸੀ ਪੀਰ ਕੋ ਤਵੀਤ ਲਿਆ ਤੇ ਬਾਕਸਰ ਦੇ ਉੱਪਰ ਬੰਨਿਆ, ਉਹ ਪਾ ਕੇ ਲੜਨ ਦੇ ਤਵੀਜ਼ ਬਣ ਗਿਆ। ਇਹ ਵੀ ਦਮ ਦਰੂਦ ਦੇ ਸਿਰ ਤੇ ਭਾਈ ਬਾਕਸਿੰਗ ਜਿੱਤਣ ਦਿਆ, ਉਧਰ ਮੈਚ ਪਿਆ ਤੇ ਉਧਰੋਂ ਦੂਸਰੇ ਖਿਡਾਰੀ ਤੇ ਪੜੇ ਪਾਣੀ ਦੇ ਛਿੱਟੇ ਮਾਰਨ ਦੇ। ਇਹ ਵੀ ਭਾਈ ਬਾਕਸਰ ਬਣ ਗਿਆ, ਬਾਕਸਰ ਬਣ ਗਿਆ। ਉਹਨਾਂ ਨੇ ਉਹ ਕਿਤੇ ਰੋਡ ਦੀ ਘੰਟੀ ਚਲਾਈ ਤੇ ਕਹਿੰਦਾ ਚਲੋ ਛੁੱਟੀ ਹੋ ਗਈ ਚੱਲੀ। ਇੰਨਾ ਕਮਜ਼ੋਰ ਆ ਇਹ ਬਾਕਸਰ ਬਣ ਗਿਆ, ਇਹਦਾ ਇੱਕੋ ਹੀ ਮੁੱਕਾ ਵੱਜਾ ਤੇ ਉਹ ਸ਼ੀਸ਼ੇ ਤਰ੍ਹਾਂ ਪੂਰਾ ਪਿੰਡਾ ਤਿੜਕ ਗਿਆ। ਤੇੜਾ ਹੋ ਗਈ ਆਬਾਸ ਵੀ ਬਾਕਸਰ ਸੀ, ਸਿਲੈਕਟ ਹੀ ਨਹੀਂ ਹੋ ਰਿਹਾ ਤੇ ਉਹਨਾਂ ਨੇ ਕਿਹਾ ਕੋਈ ਟ੍ਰਾਇਲ ਦੇ ਤੇ ਕੁੱਟ ਆਪਣਾ ਅੱਬੂ ਮਾਰਤਾ ਇਹਨੇ। ਯਾਰ ਇਹਨੇ ਅੱਛਾ ਰਾਤ ਦਾ 12 ਵਜੇ ਤੇ ਆਬਾਸ ਦਾ ਭਰਾ ਕਹਿੰਦਾ ਆਬਾਸ ਆ ਬਾਹਰਲਾ ਦਰਵਾਜ਼ਾ ਬੰਦ ਕਰ ਦੀ, ਤੇ ਇੱਟਾਂ ਲਾ ਕੇ ਪੱਕਾ ਕਰਤਾ। ਸਵੇਰ 6 ਵਜੇ ਉਹਨਾਂ ਨੇ ਦੇਖਿਆ ਮਿਸਤਰੀ ਲਾ ਤੇ ਵੀ ਭਾਈ ਦਾਨਿਸ਼ ਵੀ ਬਾਕਸਰ ਹੁੰਦਾ ਸੀ। ਇਹਨੇ ਦੂਜੇ ਪਲੇਅਰ ਨੂੰ ਮਾਰਾ ਜਾਂ ਕੁੱਟਿਆ ਤੇ ਰੱਸੇ ਦੇ ਉੱਤੇ ਚੜ ਕੇ ਇਦਾਂ ਬਾਜ਼ੀਆਂ ਮਾਰਨ ਲੱਗਾ। ਉਹ ਕਿਤੇ ਪੈਰ ਸਲਿੱਪ ਹੋ ਗਿਆ ਤੇ ਪਿੱਛੇ ਕੰਪਿਊਟਰਾਂ ਤੇ ਪਿਆ ਕਰੰਟ ਪਿਆ ਉੱਤੇ ਮਰਿਆ। ਬੜਾ ਵੱਡਾ ਰੈਸਲਰ ਸੀ ਤੇ ਨਾਲ ਕੁੱਬਾ ਵੀ ਹੁੰਦਾ ਸੀ ਮਾੜਾ। ਉਹ ਕਿਸੇ ਕੋ ਇਹਦੀ ਕੰਡ ਹੀ ਨਜ਼ੀ ਲਵਾਈ ਜਾਂਦੀ। ਭਾਈ ਵਰਲਡ ਚੈਂਪੀਅਨ ਕੋ ਬਾਕਸਿੰਗ ਦਾ ਮੁਕਾਬਲਾ ਜਿੱਤ ਗਿਆ। ਉਹ ਦੂਸਰੇ ਭਵਾਨੇ ਨੇ ਜਿਕਰ ਧੁੰਨੀ ਤੇ ਮੁੱਕਾ ਮਾਰਿਆ ਨੇ, ਬੜਾ ਸੋਹਣਾ ਤੋਂ ਉਲਟੀ ਕਰਤੀ। ਉਹਦੀਆਂ ਅੱਖਾਂ ਚਾਲੂ ਪੈ ਗਏ, ਮਿਰਚਾਂ ਪੈ ਗਈਆਂ। ਸੋਨੀ ਭਾਈ ਇੱਕ ਬਾਕਸਿੰਗ ਦਾ ਮੈਚ ਹਾਰੇ ਤੇ ਉਹਨੂੰ ਬਾਅਦ ਚੋਂ ਰੈਫਲੀ ਨੂੰ ਗੱਲ ਸੁਣਾ ਰਹੇ, ਕਹਿੰਦਾ ਮੈਨੂੰ ਉਹਦੇ ਮੁੱਕਿਆਂ ਤੋਂ ਇਲਾਵਾ ਹੋਰ ਵੀ ਚੰਡਾ ਵੱਜਣ ਦੀਆਂ ਸੀ। ਉਹ ਕੌਣ ਸੀ? ਉਹ ਮੈਨੂੰ ਤੇਰੇ ਬੂਟ ਲੱਗਣ ਦੇ। ਕਹਿੰਦੇ ਤੇਰੇ ਹੱਥ ਦਾ। ਆਬਾਸ ਵੀ ਬਾਕਸਰ ਸੀਗਾ ਤੇ ਹੁਣ ਹੈ ਹੀ ਏਡਾ ਮਾੜਾ ਕਮਜ਼ੋਰ, ਹਾਰ ਗਿਆ ਤੇ ਬਾਅਦ ਚ ਸ਼ੌਕੀ ਚ ਮੈਚ ਚ ਕਹਿਣ ਡਿਆ ਮੇਰੇ ਤੇ ਕਿਸੇ ਨੇ ਕੁਝ ਕੀਤਾ ਵਾ। ਇਹ ਵੀ ਭਾਈ ਇੰਨਾ ਮਾਰਾ ਹੁੰਦਾ ਸੀ ਬਾਕਸਰ। ਦੂਜੇ ਪਲੇਅਰ ਨੇ ਮਾਰਾ ਜਾਂ ਕੁੱਟਿਆ ਇਹਨੂੰ ਤੇ ਉਹਨੂੰ ਕਹੀ ਜਾਵੇ ਯਾਰ ਦੇਖ ਜੇ ਤੂੰ ਜਿੱਤ ਵੀ ਗਿਆ ਨਾ ਤੇਰੀ ਬਿਸ਼ਤੀ ਆ, ਮੈਂ ਤੇ ਮਾਰਾ ਜਾਂ ਬਾਕਸਰ ਆ ਵੀ ਤੂੰ ਆਪਣਾ ਨਾਮ ਕਰਾ। ਇਹਨੇ ਵੀ ਭਾਈ ਯੋਗਾ ਸਿੱਖ ਲਈ। ਉਹ ਜਿਹੜੀ ਐ ਕਰਦੇ ਯੋਗਾ ਸਿੱਖੀ ਤੇ ਘਰ ਦੇ ਅਗਲੇ ਦਿਨ ਸਾਰੇ ਹੀ ਡਰ ਗਏ। ਸਵੇਰੇ ਉੱਠ ਕੇ ਬਨੇਰਿਆਂ ਤੇ ਇਦਾਂ ਕਰਨ ਦੇ ਆ। ਇਹਨੇ ਵੀ ਭਾਈ ਯੋਗਾ ਸਿੱਖ ਲਿਆ, ਇਹਨੇ ਯੋਗਾ ਸਿੱਖ ਲਿਆ ਤੇ ਨਾਲੇ ਤੇ ਇਦਾਂ ਲੱਤਾਂ ਫਸਾ ਕੇ ਇਦਾਂ ਦੇ। ਇਹ ਇੰਨੀ ਭੁੱਖ ਕੱਟਦਾ ਸੀ ਆਬਾਸ ਦੇ ਅੰਦਰ ਨੂੰ 6 ਪੈਕ ਬਣ ਗਏ ਅੰਦਰ ਨੂੰ। ਇਹਦੇ ਆਪਣੇ ਅੱਬੂ ਨਾਲ ਬਹੁਤ ਲੱਗਦੀ ਹੁੰਦੀ ਸੀ ਨਾ। ਘਰ ਚੋਰ ਆਏ ਤੇ ਚੋਰਾਂ ਨੂੰ ਕਹਿੰਦਾ ਮੈਂ 100 ਵੱਧ ਦੇਂਗੇ, ਅੱਬੂ ਨੂੰ ਫੈਰ ਮਾਰ ਕੇ ਜਾਇਓ। ਦਾਨਿਸ਼ ਦੀ ਵੀ ਆਪਣੇ ਅੱਬੂ ਨਾਲ ਬਹੁਤ ਲੱਗਦੀ ਸੀ। ਇਸ ਅੱਬਾ ਤੁਰੇ ਜਾਣੇ ਤੇ ਕੁੱਤੇ ਨੂੰ ਕਹਿੰਦਾ ਮੋਤੀ। ਵੀ ਸਿਕਿਉਰਿਟੀ ਗਾਰਡ ਆਏ ਕਰਕੇ ਗੇਟ ਤੇ ਖਲੋਤਾ ਤੇ ਆਵਾਮ ਸਾਰੀ ਲੰਘੀ ਜਾ ਰਹੀ ਹੈ। ਇੱਕ ਬੰਦੇ ਨੇ ਕਿਹਾ ਯਾਰ ਮੈਂ ਵੀ ਅੰਦਰ ਜਾਣਾ। ਉਹਨੂੰ ਪੁੱਛਦਾ ਭਾਜੀ ਮੈਂ ਵੀ ਲੰਘ ਜਾ। ਕਹਿੰਦਾ ਚੱਲ ਭੱਜ। ਕਹਿੰਦਾ ਜੋ ਵੀ ਤਾਂ ਲੰਘਣ ਹੀ ਡਏ ਆ। ਕਹਿੰਦਾ ਉਹ ਕਿਹੜਾ ਪੁੱਛਣ ਡਏ। ਆਬਾਸ ਸਿਕਿਉਰਿਟੀ ਗਾਰਡ ਸੀਗਾ। ਪਹਿਲੇ ਦਿਨ ਹੀ ਚੋਰ ਚੋਰੀ ਕਰਕੇ ਚਲੇ ਗਏ। ਮਾਲਕ ਨੇ ਪੁੱਛਿਆ ਤੈਨੂੰ ਅਸੀਂ 10,000 ਦਿੰਦੇ ਆ? ਕਹਿੰਦਾ ਉਹ 20 ਦੇਣ ਡਏ ਸੀ ਮੈਨੂੰ। ਇਹਨੂੰ ਉਹਨਾਂ ਨੇ ਸਿਕਿਉਰਿਟੀ ਗਾਰਡ ਰੱਖ ਲਿਆ ਤੇ ਗੱਲਾਂ ਕਰਨ ਦੇ ਸਿਕਿਉਰਿਟੀ ਰਿਸਕ ਆ। ਅੱਛਾ ਆਬਾਸ ਵੀ ਸਿਕਿਉਰਿਟੀ ਗਾਰਡ ਸੀਗਾ। ਪਹਿਲੇ ਦਿਨ ਹੀ ਡਿਊਟੀ ਤੇ ਆਪਣੇ ਬੱਚੇ ਨੂੰ ਬਿਠਾ ਕੇ ਚਲਾ ਗਿਆ। ਚੋਰ ਆ ਕੇ ਉਹਨੂੰ ਪੁੱਛਣੇ ਭਾਇਨ ਕਿੱਥੇ ਆ, ਭਾਇਨ ਆਪ ਕਿੱਥੇ? ਨਹੀਂ ਚਿੜੀਆ ਘਰ ਜ਼ਿੰਦਗੀ 'ਚ ਪਹਿਲੀ ਵਾਰੀ ਕਿਹਾ ਤੇ ਉੱਥੇ ਲੋਕਾਂ ਨੂੰ ਪੁੱਛਣ ਡਿਆ ਨੂਨ ਲੀਗ ਦਾ ਸ਼ੇਰ ਕਿਹੜਾ ਵਾ? ਅੱਛੀ ਗੱਲ। ਮਿੱਠਾ ਵੀ ਭਾਈ ਇੱਕ ਆਪਣੇ ਦੋਸਤ ਨੂੰ ਕਹਿੰਦਾ ਯਾਰ ਮੈਨੂੰ ਘਰ ਤੇ ਲਾ ਦੇ। ਉਹ ਇਹਨੂੰ ਚਿੜੀਆ ਘਰ ਲਾ ਗਿਆ। ਆਬਾਸ ਕਹਿੰਦਾ ਯਾਰ ਜ਼ਿੰਦਗੀ 'ਚ ਹਰ ਸ਼ੈ ਹਾਸਲ ਕੀਤੀ ਆ ਤਲੀਮੋ ਤਰਬੀਅਤ ਤੋਂ ਇਲਾਵਾ। ਆਬਾਸ ਦੇ ਵਾਲਦ ਸਾਹਿਬ ਮੌਲਵੀ ਸੀਗੇ ਤੇ ਜਨਾਜ਼ਾ ਪੜਾਉਣ ਲੱਗੇ। ਜਦੋਂ ਜਨਾਜ਼ਾ ਪੜਾਇਆ ਨਾ, ਉਹ ਕਹਿੰਦੇ ਮੌਲਵੀ ਸਾਹਿਬ ਤੁਹਾਡੀ ਕੀ ਖਿਦਮਤ ਕਰੀਏ? ਤੇ ਉਹਨਾਂ ਨੂੰ ਕਹਿਣ ਦੇ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਦੇ ਦਿਓ। ਉਹ ਵੀ ਉਹਦਾ ਬੰਦਾ ਮਰਿਆ, ਖੁਸ਼ੀ ਕਾਹਦੀ ਇਹਦੇ ਚ ਯਾਰ। ਇੱਕ ਮੁਲਕ ਦਾ ਸਦਰ ਬਣ ਗਿਆ ਤੇ ਕੌਮ ਨਾਲ ਖਿਤਾਬ ਹੀ ਨਹੀਂ ਕਰ ਰਿਹਾ। ਉਹ ਕਿਉਂ? ਕਹਿੰਦਾ ਯਾਰ ਐਵੇਂ ਲੋਕ ਬੜਬੋਲਾ ਨਾ ਸਮਝਣ ਮੈਨੂੰ। ਇਹ ਵੀ ਭਾਈ ਸਦਰ ਬਣ ਗਿਆ। ਚਾਈਨਾ ਦਾ ਸਦਰ ਦੌਰੇ ਤੇ ਆਇਆ। ਉਹਨੂੰ ਕਹੀ ਜਾਵੇ ਯਾਰ ਇਹਨਾਂ ਨੂੰ ਕਹਿ ਮੈਨੂੰ ਤਾਂ ਤਨਖਾਹ ਟਾਈਮ ਨਾਲ ਦੇ ਦਿਆ ਕਰੋ। ਸਦਰ ਬਣ ਗਿਆ ਇਹ ਵੀ ਭਾਈ ਤੇ ਅਮਰੀਕਾ ਦੇ ਦੌਰੇ ਤੇ ਗਿਆ ਕਰਜ਼ਾ ਮੰਗਣ ਲਈ। ਤੇ ਉਹ ਇਹਨੂੰ UN ਵਾਲੇ ਕਹਿੰਦੇ ਕਿਸੇ ਕਰਿਆਨੇ ਵਾਲੇ ਦੀ ਜ਼ਮਾਨਤ UN ਵਾਲੇ ਕਹਿ ਰਹੇ ਨਹੀਂ ਇਹ ਵੀ ਸਦਰ ਬਣ ਗਿਆ ਮੁਲਕ ਆਪਣੇ ਦਾ। ਤੇ ਚਾਈਨਾ ਸਦਰ ਆਉਣਾ ਸੀ, ਉਹਨੂੰ ਕਹਿੰਦਾ ਮੇਰੀ ਹੈਂਡ ਫ੍ਰੀ ਲਈਏ ਆਉਂਦਾ ਹੋਇਆ। ਚਾਈਨਾ ਦਾ ਸਦਰ ਦੌਰੇ ਤੇ ਆਉਂਦਿਆ ਤੇ ਆਪਣੇ ਵਜ਼ੀਰੇ ਖਾਰਜਾ ਨਾਲ ਮਸ਼ਵਰੇ ਕਰਨ ਦੇ। ਕਹਿੰਦਾ ਜੇ ਉਹਨੂੰ ਇੱਥੇ ਕੁਛ ਹੋ ਗਿਆ ਫੇਰ। ਮਿੱਠੇ ਨੂੰ ਭਾਈ ਟਿਕਟੋਕ ਦਾ ਵੀ ਬੜਾ ਸ਼ੌਕ ਸੀ ਤੇ ਸਦਰ ਬਣ ਗਿਆ। ਤੇ ਇੱਕ ਵਜ਼ੀਰ ਨੂੰ ਕਹਿੰਦਾ ਜਦੋਂ ਮੈਂ ਅਸੈਂਬਲੀ 'ਚ ਐਂਟਰੀ ਪਾਣੀ ਨਾ ਤੂੰ ਸਲੋਮੋ ਬਣਾਣਾ ਹੀ। ਟਿਕਟੌਕ। ਆਬਾਸ ਵੀ ਸਦਰ ਬਣ ਗਿਆ ਤੇ ਆਪਣੇ ਕੈਮਰਾਮੈਨ ਨੂੰ ਕਹਿਣ ਡਿਆ ਕਹਿੰਦਾ ਜਦੋਂ ਮੈਂ ਐਂਟਰੀ ਪਾਵਾਂ ਨਾ 5 ਮਿੰਟ ਤੁਸੀਂ ਗਾਣਾ ਲਾਉਣਾ ਦਬੰਗ ਦਬੰਗ ਦਬੰਗ।
ਇਹ ਵੀ ਸਦਰ ਬਣ ਗਿਆ ਤੇ ਇਹਦਾ ਸੈਕਟਰੀ ਇਹਨੂੰ ਕਹਿੰਦਾ ਜੀ ਆ ਚਾਈਨਾ ਦਾ ਸਦਰ ਆ, ਕਹਿੰਦਾ ਨਹੀਂ ਮੈਨੂੰ ਜੈਨੂਇਨ ਦਿਖਾ। ਅੱਛੀ ਬਾਤ। ਇਹਨੂੰ ਕਿਸੇ ਨੇ ਪੁੱਛਿਆ ਕਿ ਯਾਰ ਚਾਈਨਾ ਦਾ ਸਦਰ ਕਿੰਨੀ ਦੇਰ ਕੱਢੇਗਾ, ਕਹਿੰਦਾ 6 ਮਹੀਨੇ ਕੱਢੇਗਾ। ਚਾਈਨਾ ਹੀ ਸ਼ਾਇਦ ਜੇ ਕਹਿੰਦਾ ਜੈਨੂਇਨ ਚਾਰਜਰ ਉਹਦੇ ਨਾਲ। ਸਦਰ ਬਣ ਗਿਆ ਅੱਛਾ, ਤੇ UN ਚੋਂ ਛਿੱਤਰ ਪੈ ਜਾਂਦੇ ਇਹਨੂੰ। ਉਹ ਕਿਉਂ? ਉੱਥੇ ਕੌਮ ਦੇ ਤੇ ਆਪਣੇ ਮਸਲੇ ਦੱਸ ਰਿਹਾ ਤੇ ਨਾਲ ਆਪਣੇ ਵੀ ਉੱਥੇ ਦੱਸੀ ਜਾਂਦੇ ਆ, ਵੱਡਾ ਭਰਾ ਵੀ ਨਹੀਂ ਸਿੱਧੇ ਮੂੰਹ ਬੁਲਾਉਂਦਾ। ਘਰ ਦੇ ਮਸਲੇ ਦੱਸ ਰਿਹਾ। ਆਪਣੇ ਹੀ ਉੱਥੇ ਰੋਣੇ ਪਿੱਟਣੇ ਪਾਏ। ਮਿੱਠਾ ਵੀ ਸਦਰ ਬਣ ਗਿਆ, ਕੌਮ ਨਾਲ ਖਿਤਾਬ ਕਰਨ ਦੇ ਤੇ ਸਾਈਡ ਤੇ ਹੋ ਕੇ ਵਿੱਚ ਬਹੀਮੀਆਂ ਦਾ ਰੈਪ ਕਰਵਾ ਰਹੇ। ਇਹ ਆ ਭਾਈ ਦੋਵੇਂ ਜਣੇ ਟ੍ਰੇਨ ਚਲਾਉਂਦੇ ਸੀ। ਅੱਛਾ, ਫਿਰ? ਟ੍ਰੇਨ ਚਲਾਉਂਦੇ ਸੀ, ਹੁਣ ਘੁੰਮਤ ਨੇ ਕਿਤੇ ਟ੍ਰੇਨ ਦਿੱਤੀ, ਜਾਓ ਭਰ ਕੇ ਕਰਾਚੀ ਲੈ ਕੇ ਜਾਓ, ਤੇ ਉਹ ਯਾਰਾ ਸੱਜਣਾ ਨਾਲ ਡੱਬੇ ਭਰੇ ਭਾਈ, ਸਾਰੇ ਉਹਨਾਂ ਨੂੰ ਲੱਖਾਂ ਦਾ ਘਾਟਾ ਪਵਾ ਇਹ ਵੀ ਘਰ ਭਾਈ ਸਿਰੀ ਪਕਾਉਣ ਲੱਗੇ ਤੇ ਐਵੇਂ ਉਹਨਾਂ ਤੇ ਸਿਆਣਾਪਨ ਸੁੱਟਣ ਦਾ, ਕਹਿੰਦਾ ਇਹ ਚੀਰ ਤੇ ਵਾਲੋ। ਸੋਨੀ ਬਾਈ ਨੂੰ ਇੱਕ ਬੰਦੇ ਨੇ ਪੁੱਛਿਆ ਕੁਝ ਖਾਣਾ ਪੀਣਾ, ਤੇ ਉਹਨੂੰ ਅੱਗੋਂ ਪਈ ਜਾਣ, ਵਾਹ 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 ਕੀ ਸਵਾਲ ਪੁੱਛ ਲਿਆ ਤੁਸੀਂ, ਵਾਹ। ਕਿਸੇ ਨੇ ਇਹਨੂੰ ਵੀ ਇੱਕ ਬੰਦੇ ਨੇ ਰੋਟੀ ਦਾ ਪੁੱਛ ਲਿਆ ਤੇ ਖੁਸ਼ੀ ਨਾਲ ਅੱਖਾਂ ਚੋਂ ਆਂਸੂ ਨਿਕਲ ਆਏ। ਕਿੰਨੀ ਭੁੱਖ ਪਹਿਲੀ ਦਫਾ ਪੁੱਛਿਆ। ਇਹਨੇ ਵੀ ਭਾਈ ਉਹ ਬਾਕਸਰ ਵਾਲਾ ਬੈਗ ਪਾਇਆ, ਮੈਂ ਕਿਹਾ ਲੱਗਦਾ ਖੇਲਣ ਚੱਲਾ ਕਿਤੇ। ਮੈਂ ਵੇਖਿਆ ਤੇ ਵਿੱਚ ਰੋਟੀ ਵਧੀ ਪਾਈ ਉਹਦੇ ਵਿੱਚ। ਬਾਸਾ ਚ ਹੁੰਦਾ ਸੀਗਾ ਫਰੀਦ ਤੇ ਫਿਰ ਬੈਂਕ ਚ ਲੱਗ ਗਿਆ। ਅੱਛਾ, ਇੱਕ ਬੰਦਾ ਕਹਿੰਦਾ ਯਾਰ ਅਕਾਊਂਟ ਖਲਵਾਣਾ, ਤੇ ਬਾਲਟੀ ਤੇ ਰੱਸਾ ਚੁੱਕ ਕੇ ਕਹਿੰਦਾ ਚਲੋ ਜੀ ਭਾਈ। ਫਰੀਦ ਹੁਣ ਇੱਥੇ ਤਾਂ ਹੈ ਨਹੀਂ, ਪਿੱਛੋਂ ਜੁਗਤ ਚੁਗਲੀ ਹੋ ਜਾਂਦੀ ਆ, ਲੇਕਿਨ ਇੱਕ ਵਾਰ ਫਿੱਕੀ ਮਿੱਠੀ ਯਾਰ ਉਹ ਭਰਾ ਵਾ ਫਿਰ ਵੀ ਐਡਾ ਗਰੀਬ ਐਡਾ ਮਾੜਾ ਵਾ, ਅਨਾਰ ਜੂਸ ਪੀਣ ਵਾਸਤੇ ਘਰ ਕਮੇਟੀ ਪਾਈ ਆ। ਸਾਰੇ ਭਰਾਵਾਂ ਨੇ ਜਿਹਦੇ ਨਿਕਲਦੀ ਉਹ ਜੂਸ ਪੀ ਕੇ ਮਹੀਨੇ ਬਾਅਦ ਆ ਵੀ ਨਾ ਇੱਕ ਮੁਲਕ ਦਾ ਬਾਦਸ਼ਾਹ ਬਣ ਗਿਆ ਬਾਦਸ਼ਾਹ। ਇਹਨੂੰ ਕਿਸੇ ਨਾ ਇਹਦੇ ਦੋਸਤ ਨੇ ਖੱਤ ਭੇਜਿਆ, ਏਦਾਂ ਨਹੀਂ ਕਰੀਦਾ, ਉਹ ਟੰਗ ਦਾ ਕਹਿੰਦਾ ਯਾਰ ਰੋਜ਼ੇ ਆ ਵੀ ਗਏ। ਮਿੱਠੇ ਦਾ ਵੀ ਨਾ ਰਿਸ਼ਤਾ ਦੇਖਣ ਆਏ ਤੇ ਉਹਨਾਂ ਦੇ ਸਾਹਮਣੇ ਆ ਕਹਿੰਦਾ अस्सलाम वालेकुम नाज़रीन, आप देख रहे हैं सज्जाद जानी ऑफिशियल, मैं हूं साजन मिठा। ਆ ਮਿੱਠੇ ਦਾ ਰਿਸ਼ਤਾ ਦੇਖਣ ਆਏ, ਉਹਨਾਂ ਨੇ ਦੇਖ ਦੂਖ ਕੇ ਨਾ ਕਰਤੀ ਤੇ ਉਹਨਾਂ ਨੂੰ ਮਗਰੋਂ ਦੁਕਾਨਦਾਰਾਂ ਤਰ੍ਹਾਂ ਆਵਾਜ਼ ਮਾਰਨ ਦੇ, ਯਾਰ ਭਾਈ ਗੱਲ ਤੇ ਸੁਣੋ, ਉਹ ਬੈਠੋ ਤੇ ਸਹੀ। ਤੁਸੀਂ ਕੀ ਕਹਿੰਦੇ ਹੋ ਦੱਸੋ, ਆਓ ਬੈਠੋ, ਤੁਸੀਂ ਆਪਣੀ ਆਖਰੀ ਗੱਲ ਕਰ ਲਓ। ਚਲੋ ਫਾਈਨਲ ਦੱਸੋ ਕੀ ਕਹਿੰਦੇ ਹੋ। ਦਾਨਿਸ਼ ਦਾ ਵੀ ਭਾਈ ਕੁੜੀ ਵਾਲੇ ਰਿਸ਼ਤਾ ਦੇਖਣਾ ਹੈ, ਤੇ ਉਹ ਵੇਖ ਹੂ ਕੇ ਵਿਚੋਲੇ ਨੂੰ ਕੁੱਟਣ ਦੇ ਉਹ ਕਹਿੰਦੇ ਕਿ ਤੂੰ ਚਵਲ ਮਾਰੀ। ਇਹਦਾ ਰਿਸ਼ਤਾ ਦੇਖਣ ਆਏ ਤੇ ਕੁੜੀ ਵਾਲੇ ਇਹਨੂੰ ਦੇਖ ਦੂਖ ਕੇ ਕਹਿੰਦੇ ਨਹੀਂ ਨਹੀਂ ਭਾਈ ਇਹ ਤਾਂ ਬੜਾ ਸਖਤ ਗੁਨਾਹ ਵਾ। ਦਾਨਿਸ਼ ਦਾ ਵੀ ਰਿਸ਼ਤਾ ਵੇਖਣ ਆਏ, ਦਾਨਿਸ਼ ਕਰੀਮਾ ਸ਼ਰੀਮਾ ਲਾ ਕੇ ਸੋਹਣੇ ਕੱਪੜੇ ਪਾ ਕੇ ਉਹਨਾਂ ਸਾਹਮਣੇ ਆਇਆ ਤੇ ਉਹਨੂੰ ਵੇਖ ਕੇ ਕਹਿੰਦੇ ਲੱਗਦਾ ਹਲੇ ਕੰਮ ਤੋਂ ਆਇਆ ਹੀ ਆ। ਦਾਣੇ ਦਾ ਵੀ ਰਿਸ਼ਤਾ ਦੇਖਣ ਆਏ ਤੇ ਅੱਗੋਂ ਕਿਤੇ ਖਾਨ ਸਾਹਿਬ ਜੀ ਇਹਨੂੰ ਵੇਖ ਕੇ ਕਹਿੰਦੇ ਲੈ ਚੌਮ। ਹਾਂ ਦਰਜ ਕਰ ਯਾਰ। ਅੱਛਾ, ਦਾਨਿਸ਼ ਹੁਣ ਬਾਹਰ ਦਰਵਾਜ਼ੇ ਮੂਹਰੇ ਬੈਠਾ ਤੇ ਉੱਥੇ ਲਾਗੇ ਕੋਈ ਗਟਰ ਕੱਢ ਗਿਆ, ਗਾਰਾ ਗੁਰਾ ਕੱਢ ਕੇ ਤੇ ਐਂ ਕਰਕੇ ਬੈਠਾ। ਬੰਦਾ ਕਹਿੰਦਾ ਦਾਨਿਸ਼ ਕੀ ਗੱਲ ਪਰੇਸ਼ਾਨ, ਕਹਿੰਦਾ ਯਾਰ ਤਬੀਅਤ ਨਹੀਂ ਠੀਕ, ਕਹਿੰਦਾ ਉਲਟੀਆਂ ਤੂੰ ਕੀਤੀਆਂ। ਗਾਰਾ ਨੂੰ ਹੱਥ ਕਰ। ਹਾਂਜੀ, ਆ ਸੋਨੀ ਭਾਈ ਇੰਨੇ ਬੇਵਕੂਫ ਆ, ਬੈਰੀ ਜਹਾਜ਼ ਤੇ ਕਿਤੇ ਜਾਣਾ ਸੀ ਤੇ ਜੁੱਤੀ ਸਾਹਲ ਤੇ ਲਾ ਕੇ ਜਹਾਜ਼ ਤੇ ਚੜਨ ਦੇ। ਇਹਦੇ ਨਾਲ ਵੀ ਭਾਈ ਦਾਨਿਸ਼ ਨਾਲ ਵੀ ਇੱਕ ਕੁੜੀ ਸੈੱਟ ਹੋ ਗਈ। ਅੱਛਾ, ਤੇ ਉਹਨੂੰ ਕਹਿੰਦਾ ਕਹਿੰਦਾ ਜਿਹੜਾ ਤੂੰ ਮੇਰੇ ਨਾਲ ਸੈੱਟ ਹੋ ਗਈ ਮੈਨੂੰ ਕੋਈ ਗੇਮ ਲੱਗਣ ਦਈ। ਸੋਹਣੀ ਭਾਈ ਯਾਰ ਕਮਾਲ ਇਨਸਾਨ ਨੇ, ਕੀ ਬਾਤ। ਛੋਟੀ ਜਿਹੀ ਸੁਨਿਆਰੇ ਦੀ ਦੁਕਾਨ ਭਾਈ, ਬਾਹਰ ਕਬਾੜ ਵਾਲਾ ਕੰਡਾ ਲਾਇਆ। ਸੋਨੀ ਭਾਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਪਰੌਣੇ ਬਣ ਕੇ ਕਿ 4 ਦਿਨ ਜ਼ਰਾ ਕਰ ਨਿਜ਼ਾਮ, ਤੇ ਉਹਨਾਂ ਨੇ ਪਛਾਣਨ ਤੋਂ ਇਨਕਾਰ ਕਰਤਾ, ਕਹਿੰਦਾ ਖਲੋਇਓ ਮੈਂ ਤੁਹਾਡੀ ਆਪਣੇ ਅੱਬੂ ਨਾਲ ਗੱਲ ਕਰਾਂਗਾ। ਹਾਂਜੀ, ਇਹ ਵੀ ਭਾਈ ਆਪਣੇ ਲਾਹੌਰ ਰਿਸ਼ਤੇਦਾਰਾਂ ਕੋ ਗਿਆ। ਅੱਛਾ, ਉਹਨਾਂ ਨੇ ਰੋਟੀ ਖਵਾ ਕੇ ਇਹਨੂੰ ਦਰਬਾਰ ਤੇ ਚੜ੍ਹਾਇਆ, ਉੱਥੇ ਲੱਭਦਾ। ਇਹ ਵੀ ਭਾਈ ਚਿੱਟਾ ਸੂਟ ਪਾ ਕੇ ਬਾਹਰ ਗਲੀ 'ਚ ਫਿਰਦੇ ਆ। ਮੈਂ ਕਿਹਾ ਇਹ ਕੀ ਕਰਨ ਡਿਆ? ਕਹਿੰਦਾ ਰਿਦਮ ਚਾਹਨੇ ਬੁੜੇ ਨੂੰ ਕੁੱਟਣਾ ਨਾ। ਰਿਦਮ। ਇਹਨੇ ਵੀ ਭਾਈ ਦਾਨਿਸ਼ ਨੇ ਵੀ ਚਿੱਟਾ ਸੂਟ ਪਾਇਆ। ਅੱਛਾ, ਤੇ ਲੋਕੀ ਕਹਿਣ ਉਹ ਛੁਰੀਆਂ ਵੱਜੀਆਂ ਤੈਨੂੰ, ਕਹਿੰਦਾ ਨਹੀਂ ਆ ਵੇਖ ਜੇਬੀ 'ਚ ਸਟਾਪਰੀ ਪਾਈ ਆ। ਸਟ੍ਰਾਬੇਰੀ। ਦਾਨਿਸ਼ ਨੇ ਵੀ ਭਾਈ ਚਿੱਟਾ ਸੂਟ ਪਾਇਆ। ਅੱਛਾ, ਤੇ ਇਹਨੇ ਜਦੋਂ ਲਾਇਆ ਉਹ ਇਦਾਂ ਲੱਗੇ ਜਿੱਦਾਂ ਕਿਸੇ ਵਰਕਸ਼ਾਪ ਵਾਲੇ ਨੇ ਲਾਇਆ। ਅਬਾਸ ਨੇ ਚਿੱਟਾ ਲੱਠੇ ਦਾ ਸੂਟ ਪਾਇਆ, ਇੰਜ ਕਰਕੇ ਬਾਹਰ ਨਿਕਲਿਆ, ਉਹ ਚਾਹ ਵਾਲੇ ਹੋਟਲ ਵਾਲੇ ਨੇ ਇੰਜ ਪੌਣੀ ਛਿੜਕਤੀ, ਕਢਾਈ ਹੋ ਗਈ ਉੱਤੇ ਚਿਤਰੀ ਪਾਤੀ ਪੱਤੀ ਨਾਲ। ਇਹ ਵੀ ਭਾਈ ਚਿੱਟਾ ਸੂਟ ਪਾ ਕੇ ਕਾਲਜ ਦੇ ਅੱਗੇ ਖਲੋਤਾ ਤੇ ਕੁੜੀਆਂ ਪਰੋਂ ਕਹਿੰਦੀਆਂ ਹੋਵੇ ਵਿਚਾਰੇ ਨੂੰ ਕਿੰਨੀ ਭੁੱਖ ਲੱਗੀ।
ਯਾਰ ਸੋਨੀ ਭਾਈ ਨਾ ਇੰਜ ਕਰਕੇ ਆਪਣੇ ਚਾਚੇ ਲਗੇ ਤੇ ਚਾਚਾ ਨਿਕਲੇ ਕਹਿੰਦਾ ਤੇਰਾ ਕੈਸਾ, ਕਹਿੰਦਾ ਬਾਬਲ ਦੇ ਵਿਹੜੇ ਵਰਗਾ। ਵਾਹ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਕਿ ਗੱਲਾਂ ਬਹੁਤ ਅੱਛੀਆਂ ਹੋ ਰਹੀਆਂ। ਲਿਆਸਾ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼। ਯਾਨੀ ਕਿ ਰੋਟੀ ਤੋਂ ਪਰੀ ਜ਼ੁਮਾ ਹੋ ਗਿਆ। ਰੋਟੀ ਤੁਹਾਨੂੰ ਕੀ, ਤੁਸੀਂ ਕੰਮ ਤੋਂ ਆਏ ਇੱਥੇ ਬਹਿ ਕੇ ਤੁਸੀਂ ਜੁਗਤਾਂ ਪੁੱਠੀਆਂ ਸਿੱਧੀਆਂ ਕਰਨ ਤੇ ਰੋਟੀ ਖਵਾ ਲਵਾਂ? ਸਰ ਮੇਰੀ ਇੱਕ ਤੁਹਾਡੇ ਲਈ ਛੋਟੀ ਜਿਹੀ ਨਹੀਂ ਰਿਕੁਐਸਟ। ਛੋਟੀ ਜਿਹੀ ਕਿੱਡੀ ਛੋਟੀ ਏਡੀ ਰਿਕੁਐਸਟ ਹੈ ਯਾਰ ਭੁੱਖ ਲੱਗੀ ਆ ਭੁੱਖ ਲੱਗੀ, ਚਲੋ ਘਰਾਂ ਨੂੰ ਜਾਓ, ਤੁਸੀਂ ਕੰਮ ਮੁੱਕ ਗਏ ਤੇ ਰੋਟੀ ਖਾਣਾ ਹੈ। ਪਾ ਲਓ 200 ਪਾ ਲਓ, ਮਰ ਚੱਲੇ ਤੁਸੀਂ, ਇੰਨੇ ਪੈਸੇ ਕਮਾਉਣੇ।